ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਹੈ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ, ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ, ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ।
ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਹੈ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ, ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ, ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ, ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ।
ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਆ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਆ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗੱਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗੱਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗੱਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗੱਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗੱਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ।
ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ, ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ, ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ, ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ
ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ, ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ, ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ
ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਹੈ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਹੈ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ, ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਹੈ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਹੈ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ, ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ, ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ।
ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਆ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਆ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗੱਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਆ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਆ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗੱਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗੱਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਆ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਆ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗੱਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗੱਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ
ਘਰ ਦੇ ਵਿੱਚ ਹਲੇ ਵੀ ਜੋ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ, ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ, ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ।
ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਾਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਹੈ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ, ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਾਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ, ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਾਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ, ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ।
ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਆ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਆ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗੱਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗੱਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗੱਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗੱਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗੱਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ
ਘਰ ਦੇ ਵਿੱਚ ਹਲੇ ਵੀ ਜੋ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ, ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ, ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ।
ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਾਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ, ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ, ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ, ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ।
ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਆ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਆ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਹੈ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਹੈ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ
ਘਰ ਦੇ ਵਿੱਚ ਹਲੇ ਵੀ ਜੋ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ, ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ, ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ।
ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਆ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਾਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ, ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ, ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੋ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ, ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ।
ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਆ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਆ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗੱਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗੱਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗੱਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗੱਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗੱਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ
ਘਰ ਦੇ ਵਿੱਚ ਹਲੇ ਵੀ ਜੋ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ, ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ, ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ, ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ।
ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ, ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ ਹੈ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਜੋ ਹੈ ਉਹ ਰੇਡ ਚੱਲ ਰਹੀ ਹੈ। ਪੰਜਾਬੀ ਗਏ ਰਣਜੀਤ ਬਾਵਾ ਦੇ ਘਰ ਦੇਰ ਰਾਤ ਤੱਕ ਇਨਕਮ ਟੈਕਸ ਦੀ ਰੇਡ ਚੱਲੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੈ ਕੇ ਜਾ ਰਹੇ ਨੇ ਆਈਟੀ ਵਿਭਾਗ ਦੀ ਟੀਮ, ਕੁਝ ਦਸਤਾਵੇਜ਼ ਨੇ ਤੇ ਕੁਝ ਗਠੜੀਆਂ ਨੇ ਜੇ ਉਹ ਲੈ ਕੇ ਜਾ ਰਹੇ ਨੇ, ਘਰ ਤੋਂ ਲੈ ਕੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹ ਹਿੱਸਾ ਲਿਆ ਸੀ, ਇਸੇ ਕਰਕੇ ਰੇਡ ਜੋ ਹੈ ਉਹ ਹੋਈ ਹੈ। ਪਰ ਫਿਲਹਾਲ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ, ਕਿਉਂਕਿ ਆਈਟੀ ਵਿਭਾਗ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕੀਤਾ। ਕਾਫੀ ਗੀਤ ਵੀ ਗਾਏ ਗਏ ਸਨ ਰਣਜੀਤ ਬਾਵਾ ਵੱਲੋਂ, ਪਰ ਫਿਲਹਾਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਪਾਇਆ। ਰਾਤ 11 ਵਜੇ ਤੱਕ ਬਟਾਲਾ ਦੇ ਘਰ ਦੇ ਵਿੱਚ ਰੇਡ ਜੋ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ ਦੇ ਵਿੱਚ ਹਲੇ ਵੀ ਰੇਡ ਜੋ ਉਹ ਜਾਰੀ ਹੈ। ਰਣਜੀਤ ਬਾਵਾ ਦੇ ਪੀਏ ਦੇ ਘਰ ਵੀ ਰੇਡ ਹੋਈ ਸੀ। ਉਧਰ ਦੂਜੇ ਪਾਸੇ ਰਣਜੀਤ ਬਾਵਾ ਦੀ ਸਿਸਟਰ ਨੇ ਉਹ ਵੀ ਸਾਹਮਣੇ ਆਏ ਸਨ। ਉਹਨਾਂ ਵੱਲੋਂ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਨਕਮ ਟੈਕਸ ਵਾਲਿਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ ਹੈ ਤੇ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਘਰ ਤੋਂ ਕੁਝ ਦਸਤਾਵੇਜ਼ ਜੋ ਉਹ ਲੈ ਕੇ ਜਾ ਰਹੇ ਨੇ, ਕੁਝ ਗਠੜੀਆਂ ਨੇ ਜੋ ਲੈ ਕੇ ਜਾ ਰਹੇ ਨੇ, ਪਰ ਇਹਨਾਂ 'ਚ ਕੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਜੋ ਉਹ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਆਈਟੀ ਵਿਭਾਗ ਨੇ ਮਨਾ ਕਰ ਦਿੱਤਾ। ਰਣਜੀਤ ਬਾਵਾ ਤੇ 4 ਠਿਕਾਣਿਆਂ ਤੇ ਜੋ ਉਹ ਰੇਡ ਹੋਈ ਸੀ। ਰਣਜੀਤ ਬਾਵਾ ਇਸ ਵਕਤ ਵੀ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ, ਪਰ ਹਾਲੇ ਤੱਕ ਕੋਈ ਵੀ ਉਹਨਾਂ ਵੱਲੋਂ ਕੋਈ ਵੀ ਰਿਐਕਸ਼ਨ ਜੋ ਉਹ ਸਾਹਮਣੇ ਨਹੀਂ ਆਇਆ। ਸੋ ਰਣਜੀਤ ਬਾਵਾ ਤੋਂ ਹਲੇ ਵੀ ਪੁੱਛਗਿੱਛ ਜਾਰੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਰੇਡ ਕਿਉਂ ਕੀਤੀ ਗਈ। ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਵਿੱਚ ਦੇਰ ਰਾਤ ਤੱਕ ਰੇਡ ਜੋ ਹੈ ਉਹ ਚੱਲਦੀ ਰਹੀ, ਪਰ ਮੋਹਾਲੀ ਵਾਲੇ ਘਰ